अस्सलाम वालेकुम। की हाल है दोस्तों? मैं थोड़ा वीर राणा खालिद मकबूल। अज दी बैठक जी असी बड़े दिनों तो बाद सजाई आ। बहुत दिन हो गए जेडे असी रल के नहीं बैठे सीगे और बहुत सारे वीरां दी जिहड़ी है ना ये फरमाइश सी कमेंट्स दे विच कहंदे सी कि अपने दादा पोता ते जनाब राणा शमशाद इकबाल नंबरदार साहब नाल भी गल होनी चाहिए, बैठक भी सजानी चाहिए। असी ये बैठक इस वजह तो नहीं सजा सके, ਸਾਡੇ ਪਿੰਡ ਦੇ ਵਿੱਚ ਇੱਕ ਫੁੱਟਬਾਲ ਦਾ ਫਲੱਡ ਲਾਈਟ ਜਿਹੜਾ ਵੱਡੀ ਲਾਈਟਾਂ ਲਾ ਕੇ ਟੂਰਨਾਮੈਂਟ ਹੁੰਦਾ ਨਾ ਉਹ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਕੋਈ ਬਾਰਿਸ਼ਾਂ ਦਾ ਮੌਸਮ ਚੱਲ ਪਿਆ। ਫਿਰ ਸਾਡਾ ਕੋਰਮ ਵੀ ਜਿਹੜਾ ਨਾ 5-7 ਦਿਨ ਪੂਰਾ ਨਹੀਂ ਹੋ ਸਕਿਆ। ਕਦੇ ਰਾਣਾ ਸਾਹਿਬ ਨਹੀਂ ਹੈ, ਕਦੇ ਜਨਾਬ ਜੀ ਜ਼ੁਲਫਕਾਰ ਸਾਹਿਬ ਨਹੀਂ ਹੈ, ਕਦੇ ਸ਼ਮਸ਼ਾਦ ਸਾਹਿਬ ਨਹੀਂ ਹੈ। ਬਹਰਹਾਲ ਅੱਜ ਕੋਰਮ ਪੂਰਾ ਹੋ ਗਿਆ ਤੇ ਅਸੀਂ ਅੱਜ ਵੀਡੀਓ ਬਣਾਉਣ ਵਾਸਤੇ ਤੁਹਾਡੇ ਸਾਹਮਣੇ ਤਿਆਰ ਬੈਠੇ ਹਾਂ। ਮੇਰੇ ਨਾਲ ਬੈਠੇ ਹਾਂ ਜਨਾਬ ਰਾਣਾ ਸ਼ਮਸ਼ਾਦ ਇਕਬਾਲ ਨੰਬਰਦਾਰ ਸਾਹਿਬ, ਰਾਣਾ ਜ਼ੁਲਫਕਾਰ ਭੁੱਟੋ ਸਾਹਿਬ, ਰਾਣਾ ਇਕਰਾਮੁਲ ਹਕ ਸਾਹਿਬ। ਤੇ ਅਸੀਂ ਅੱਜ ਇਹਨਾਂ ਤੋਂ ਇਹ ਵੀ ਪੁੱਛਾਂਗੇ ਕਿਉਂਕਿ ਰਾਣਾ ਸਾਹਿਬ ਵੀ 2-4 ਦਿਨਾਂ ਤੋਂ ਸਾਨੂੰ ਨਹੀਂ ਮਿਲੇ ਤੇ ਰਾਣਾ ਸ਼ਮਸ਼ਾਦ ਇਕਬਾਲ ਵੀ ਨਹੀਂ ਸਾਨੂੰ ਮਿਲ ਸਕੇ। ਤੇ ਅੱਜ ਅਸੀਂ ਇਹਨਾਂ ਨੂੰ ਪੁੱਛਾਂਗੇ ਕਿਉਂਕਿ ਇਹਨਾਂ ਨੇ ਕਰੇਲਾ ਲਾਇਆ ਆ ਅਗਸਤ ਦੇ ਵਿੱਚ। ਅਸੀਂ ਪਹਿਲਾਂ ਜਿਹੜਾ ਆਪਣੀ ਵੀਡੀਓ ਦਾ ਜਿਹੜਾ ਸ਼ੁਰੂ ਆ ਨਾ ਉਹ ਅਸੀਂ ਜ਼ਿਮੀਂਦਾਰਾਂ ਦੇ ਹਵਾਲੇ ਨਾਲ ਅੱਜ ਗੱਲ ਕਰਾਂਗੇ ਕਿ ਕਈ ਕਿਸਾਨ ਵੀਰਾਂ ਨੇ ਅੱਜ ਕੱਲ੍ਹ ਸਬਜ਼ੀਆਂ ਜਿਹੜੀਆਂ ਨਾ ਉਹ ਲਾਈਆਂ ਆ। ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਨਾਬ ਇਕਰਾਮੁਲ ਹਕ ਸਾਹਿਬ ਨਾਲ। ਇਹਨਾਂ ਨੇ ਕਰੇਲਾ ਮੇਰਾ ਖਿਆਲ ਆ 2 ਉਹਨਾਂ ਦੇ ਵਿੱਚ ਲਾਇਆ ਤੁਸੀਂ? ਹਾਂਜੀ, 2 ਸਟੈਪਾਂ 'ਚ ਲਾਇਆ ਜੀ। ਹਾਂਜੀ, ਉਹਦੇ ਬਾਰੇ 'ਚ ਕੋਈ ਦੱਸੋ ਜੀ, ਆਵਾਮ ਨੂੰ ਵੀ ਦੱਸੋ ਵੀ ਕੈਸਾ ਖੜਾ ਤੇ ਕੀ ਗੱਲਬਾਤ ਆ। 4 ਅਗਸਤ ਨੂੰ ਲਾਇਆ ਜੀ ਪਹਿਲਾ ਜਿਹੜਾ ਹੈ। ਅੱਛਾ, ਅੱਧਾ ਜੀ। ਤੇ ਅੱਧਾ ਲਾਇਆ ਜੀ 13 ਅਗਸਤ ਨੂੰ। ਤੇ ਅਲਹਮਦੁਲਿਲਾ ਠੀਕ ਖੜਾ ਜੀ। ਜਿਹੜਾ 4 ਅਗਸਤ ਨੂੰ ਲਾਇਆ ਸੀ ਉਹ ਮਾਸ਼ਾਅੱਲਾ 2 ਫੁੱਟ 3 ਫੁੱਟ ਦੀ ਬੇਲ ਹੈ ਜੀ। ਤੇ ਉਹਨੂੰ ਜਾਲ ਡੋਰੀ ਬਾਂਸ ਵਗੈਰਾ ਲਾ ਕੇ ਉਹਦਾ ਟਨਲ ਸਟਰਕਚਰ ਲੱਗ ਗਿਆ ਜੀ, ਚੱਲ ਗਿਆ। ਜਿਹੜਾ ਛੋਟਾ ਆ ਉਹ ਜ਼ਰਾ ਹਲੇ ਫੋਟੇਕਦਾ ਆ, ਉਹ ਮਾਸ਼ਾਅੱਲਾ ਠੀਕ ਖੜਿਆ ਜੀ। ਅੱਛਾ, ਸੋਹਣਾ ਖੜਿਆ ਜੀ। ਬਸ ਉਹਦੇ 'ਚ ਹੀ ਮਸਰੂਫ ਰਹੇ ਜੀ। ਇੱਕ ਥੋੜਾ ਜਿਹਾ ਉਹਦੀ ਪ੍ਰੋਬਲਮ ਵੀ ਆਇਆ ਸੀ, ਅਸਰੇ ਸੀ ਮਤਲਬ ਭਾਈ ਸ਼ਮਸ਼ਾਦ ਹੋਰੀ ਕੋਈ ਫੰਗਸ ਵਗੈਰਾ ਕੋਈ ਮਸਲਾ ਬਣਿਆ ਸੀ, ਬਿਮਾਰੀ ਆਈ ਸੀ ਮਤਲਬ ਗਰਮੀ ਦੀ ਟੈਂਪਰੇਚਰ ਦੀ ਵਜ੍ਹਾ ਤੋਂ ਨਾ ਜੀ। ਹਾਂਜੀ। ਤੇ ਥੋੜਾ ਜਿਹਾ ਬਣ ਗਿਆ ਸੀ, ਕੋਈ ਸਫੈਦ ਮੱਖੀ ਨੇ ਤੰਗ ਕੀਤਾ ਤੇ ਕੋਈ ਵਾਇਰਸ ਦੀ ਕੋਈ ਚੀਜ਼ ਥੋੜੀ ਜਿਹੀ ਹਲਕੀ ਜਿਹੀ ਕੋਈ ਬਣ ਗਈ ਸੀ, ਕੋਈ 5% ਤੇ ਅੱਲਾ ਨੇ ਮਿਹਰਬਾਨੀ ਕੀਤੀ, ਮੌਸਮੀ ਅਸਰਾਤ ਸੀ। ਹੁਣ ਮਾਸ਼ਾਅੱਲਾ ਨਾ ਕੀ ਯੂਜ਼ ਕੀਤਾ ਜੀ ਮਸਲਨ ਉਹਦੇ ਵਾਸਤੇ ਜੀ ਅਸੀਂ ਕੋਈ ਮੁਖਤਲਿਫ ਅਦਵਿਆਤ ਜਿਹੜੀ ਕੰਪਨੀ ਦੀਆਂ ਕੋਈ ਨਏ ਸਵੇਰੇ ਦੀਆਂ ਕੋਈ ਇਸ ਤਰ੍ਹਾਂ ਕੰਪਨੀਆਂ ਦੀ ਕੋਈ ਦਵਾਈਆਂ ਸ਼ੋਈਆਂ ਉਹਦੇ ਨਾਲ ਘੋਲ ਘੁਲੀ ਹੈ ਜੀ। ਮਾਸ਼ਾਅੱਲਾ ਹੁਣ ਠੀਕ, ਅੱਲਾ ਦਾ ਸ਼ੁਕਰ, ਅੱਲਾ ਦੇ ਫਜ਼ਲ ਨਾਲ ਹੁਣ ਠੀਕ ਹੈ ਮਾਸ਼ਾਅੱਲਾ। ਹਾਂਜੀ ਰਾਣਾ ਸਾਹਿਬ, ਤੁਹਾਡਾ ਕਰੇਲਾ ਕਿੱਦਾਂ ਦਾ ਖੜਾ? ਠੀਕ ਹੈ ਮਾਸ਼ਾਅੱਲਾ, ਅਲਹਮਦੁਲਿਲਾ। ਫਿੱਟ ਖੜਾ ਜੀ? ਹਾਂਜੀ ਮਾਸ਼ਾਅੱਲਾ, ਬਹੁਤ ਅੱਛਾ। ਹਾਂ, ਮੈਂ ਇੱਕ ਗੱਲ ਦੱਸ ਦਵਾਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਕਿ ਮੈਂ ਆਪਣਾ ਜਿਹੜਾ ਮੇਰਾ ਆਪਣਾ ਕਿਸਾਨ YouTube ਚੈਨਲ ਹੈ ਨਾ ਉਹਦੇ ਉੱਤੇ ਜਿਹੜੀ ਆਹ ਇੱਕ ਬਿਮਾਰੀ ਆਈ ਹੈ, ਜਿਹੜਾ 1 ਅਗਸਤ ਨੂੰ ਕਰੇਲਾ ਲੱਗਿਆ ਤੇ 10 ਅਗਸਤ ਦੇ ਦਰਮਿਆਨ ਜਿਹੜਾ ਕਰੇਲਾ ਲੱਗਿਆ ਨਾ ਉਹਨੂੰ ਕੋਈ ਮਸਲਾ ਬਣਿਆ, ਉਹਦੇ ਉੱਤੇ ਮੁਕੰਮਲ ਇੱਕ ਤਫਸੀਲੀ ਵੀਡੀਓ ਸੁਬਹ ਬਣਾ ਕੇ ਅਸੀਂ ਜਨਾਬ ਟਾਈਮ ਹੋਇਆ, ਰਾਣਾ ਸਾਹਿਬ ਕੋਲ ਟਾਈਮ ਹੋਇਆ ਜਾਂ ਸ਼ਮਸ਼ਾਦ ਇਕਬਾਲ ਭਾਈ ਕੋਲ ਟਾਈਮ ਹੋਇਆ ਨਾ ਤੇ ਉਹ ਅਸੀਂ ਉਹ ਵੀਡੀਓ ਬਣਾ ਕੇ ਨਾ ਜੀ ਉਹ ਉਸ ਚੈਨਲ ਤੇ ਆਪਣੇ ਤੇ ਚਾੜਾਂਗੇ, ਉਹ ਵੀ ਜ਼ਰੂਰ ਦੇਖਿਓ। ਤੇ ਬਾਕੀ ਰਹਿ ਗਿਆ ਜੀ, ਚਲੋ ਇਹ ਹਾਲ ਹਵਾਲ ਹੋ ਗਿਆ ਆਪਣਾ ਖੇਤੀਬਾੜੀ ਦੇ ਹਵਾਲੇ ਨਾਲ। ਤੇ ਬਾਕੀ ਅੱਜ ਰਾਣਾ ਸਾਹਿਬ ਸਪੈਸ਼ਲੀ ਜਨਾਬ ਰੌ ਵਸੀਮ ਸਾਹਿਬ ਤੇ ਹੋਰ ਵੀ ਦੋਸਤ ਵੀਰ ਜਿਹੜੇ ਆ ਰਾਣਾ ਸਾਹਿਬ ਦੀ ਗੱਲ ਸੁਣਨ ਨੂੰ ਬੜਾ ਤਰਸੇ ਹੋਏ ਸੀ। ਤੇ ਅੱਜ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜੀ ਰਾਣਾ ਸਾਹਿਬ ਤੋਂ ਕਿ ਅੱਜ ਸਾਨੂੰ ਕੀ ਸੁਣਾਣਗੇ ਤੇ ਸਾਨੂੰ ਕਿੱਧਰ ਨੂੰ ਲੈ ਕੇ ਜਾਣਗੇ। ਇਹਨਾਂ ਦੇ ਸਟੀਅਰਿੰਗ ਦਾ ਪਤਾ ਕੋਈ ਨਹੀਂ ਲੱਗਦਾ ਹੈ, ਅਸੀਂ ਤਾਂ ਮਗਰ ਹੀ ਹੋਣਾ, ਅਸੀਂ ਇਹਨਾਂ ਦੇ ਮਗਰ ਹੋਣਾ। ਹਾਂਜੀ ਰਾਣਾ ਸਾਹਿਬ, ਥੋੜਾ ਜਿਹਾ ਨਾ ਵਾਲੀਅਮ ਕਿਉਂਕਿ ਆਪਣਾ ਦੂਰ ਆ। ਅੱਲਾ ਪਾਕ ਆਸਾਨੀ ਕਰੇ। 1 ਮਿੰਟ ਮੈਂ ਤੁਹਾਨੂੰ ਟੋਕ ਰਿਹਾ। ਆ ਸਾਡੀ ਜਿਹੜੀ ਵੀਡੀਓ ਆ ਨਾ ਇਹ ਆਈਫੋਨ ਤੇ ਬਣ ਰਹੀ ਆ। ਅਸੀਂ ਜਿਹੜੇ ਸਭ ਤੋਂ ਪਹਿਲਾਂ ਸਾਡੇ ਪਹਿਲਾਂ ਚਿਹਰੇ ਸੀ ਨਾ ਜਿਹੜੇ ਉਹ ਸਾਨੂੰ ਚੂੰਦੇ ਜੇ ਨਜ਼ਰ ਆਉਂਦੇ ਸੀ। ਅੱਜ ਕਲੀਅਰ ਹੈ ਸਾਨੂੰ ਵੀ ਇਹ ਕਿ ਕਿਸੇ ਵੀਰ ਭਰਾ ਨੇ ਜਿਹੜਾ ਆਈਫੋਨ ਆ ਮੈਨੂੰ ਇਹ ਗਿਫਟ ਕੀਤਾ। ਨਾਮ ਮੈਂ ਉਹਦਾ ਨਹੀਂ ਲੈਣਾ ਚਾਹੁੰਦਾ, ਬਹਰਹਾਲ ਇਸ ਵੀਡੀਓ ਰਾਹੀਂ ਮੈਂ ਉਹਦਾ ਬਹੁਤ ਸ਼ੁਕਰਗੁਜ਼ਾਰ ਹਾਂ, ਉਹਦੀ ਬੜੀ ਮਿਹਰਬਾਨੀ ਜਨਾਬ ਜੀ। ਰਾਣਾ ਸਾਹਿਬ, ਗੱਲ ਇੰਜ ਆ, ਮਾਹੌਲ ਦੇ ਹਿਸਾਬ ਨਾਲ ਗੱਲ ਕਰਨੀ ਹੈ ਜੋ ਅੱਜ ਕੱਲ੍ਹ ਹੈ। ਹਾਂਜੀ, ਮਾਹੌਲ ਦੇ ਹਿਸਾਬ ਨਾਲ ਅੱਲਾ ਪਾਕ ਆਸਾਨੀਆਂ ਕਰੇ। ਜਿਹੜੇ ਨਾ ਰਾਣਾ ਖਾਲਿਦ ਜਿਹੜੀ ਆ ਜੁਆਇੰਟ ਫੈਮਿਲੀ ਹੈ ਨਾ ਜਿਹਨੂੰ ਆਪਾਂ ਇਕੱਠ ਕਹਿੰਦੇ ਹਾਂ। ਹਾਂ, ਥੋੜਾ ਜਿਹਾ ਉੱਚੀ ਬੋਲੋ, ਆਪਣਾ ਮੈਕ ਨਹੀਂ ਹੈ। ਆ ਜਿਹੜਾ ਇਕੱਠ ਸਿਲਸਿਲਾ ਬਣਾਇਆ ਹਾਂਜੀ ਹਾਂਜੀ ਕਿ ਅਸੀਂ ਜਿਹੜਾ ਨਾ ਜੀ ਜਦੋਂ ਤੱਕ ਇਕੱਠੇ ਰਵਾਂਗੇ ਨਾ ਉਦੋਂ ਤੱਕ ਤਾਂ ਕੋਈ ਆ ਇੱਕ ਗੱਲ ਬਣੀ ਹੈ। ਜਦੋਂ ਤੱਕ ਇਕੱਠੇ ਰਵਾਂਗੇ ਤੇ ਕੁਝ ਨਾ ਕੁਝ ਬਣ ਜਾਏਗਾ। ਜਿੱਦਣ ਇਕੱਠ ਟੁੱਟ ਗਿਆ ਤੇ ਫਿਰ ਅਸੀਂ ਭੁੱਖੇ ਮਰ ਜਾਣਾ ਸਾਰਿਆਂ ਨੇ। ਇਹ ਇੱਕ ਗੱਲ ਚੱਲ ਰਹੀ ਹੈ, ਲੇਕਿਨ ਐਸਾ ਹੈ ਨਹੀਂ। ਉਹਦੇ ਨਾਲ ਅਸੀਂ ਮਾਲ ਨੂੰ ਤਰਜੀਹ ਦਿੰਦੇ ਆ, ਲੇਕਿਨ ਉਹਦੇ ਚੋਂ ਅਸੀਂ ਮੁਹੱਬਤਾਂ ਖਤਮ ਹੋ ਜਾਂਦੀਆਂ, ਫੇਲ ਹੋ ਜਾਂਦੇ। ਕਿੱਥੋਂ ਆ ਕੇ ਕਿ ਬਹੁਤ ਜ਼ਿਆਦਾ ਮਸਲੇ ਬਣ ਜਾਂਦੇ, ਰਿਸ਼ਤੇ ਸਾਰੇ ਕੰਪਰੋਮਾਈਜ਼ ਹੋ ਜਾਂਦੇ ਆ। ਹਾਂਜੀ, ਉਹਦੇ 'ਚ ਬੜੀ ਪ੍ਰੋਬਲਮ ਬਣਦੀ ਹੈ।
ਪ੍ਰੋਬਲਮ ਇਹ ਬਣਦੀ ਆ ਵੀ ਉਹ ਇੱਕ ਤੋਂ ਮੌਜੂ ਜਿਹੜਾ ਹੈ ਇਵੇਂ ਤਾਂ ਹੁਣ ਆਪਾਂ ਸ਼ੁਰੂ ਕਰ ਲਿਆ, ਲੋਕਾਂ ਨੇ ਕਹਿਣਾ ਵੀ ਚੰਗੇ ਬੰਦੇ ਆ ਵੀ ਇਹ, ਸਾਨੂੰ ਇਕੱਠਿਆਂ ਨੂੰ ਜਿਹੜਾ ਹੈ ਵੱਖੋ ਵੱਖ ਕਰਵਾਉਣਗੇ। ਗੱਲ ਨਹੀਂ ਸਮਝ ਨਹੀਂ ਵੱਖੋ ਵੱਖ ਨਹੀਂ, ਜਿਹੜੀ ਗੱਲ ਹੈ ਨਾ ਜੀ ਉਹ ਬਣੀ ਆ ਕਰਨ ਲੇਕਿਨ ਵਾਸਤੇ। ਇਹ ਗੱਲ ਐਸੀ ਇਹ ਆ ਤਜਰਬੇ ਵਾਲੀ ਗੱਲ ਹੈ ਕਿ ਤੁਹਾਡੀ। ਹਾਂਜੀ ਹਾਂਜੀ ਦੀਨ ਦੀ ਗੱਲ, ਦੀਨ ਦੀ ਗੱਲ ਹੈ ਜੀ, ਦੀਨ ਦੀ ਰੂਹ ਨਾਲ ਹੈ। ਅੱਲਾਹ ਪਾਕ ਨੇ ਸਾਡੇ ਵਾਸਤੇ ਆਸਾਨੀਆਂ ਰੱਖੀਆਂ ਹਾਂਜੀ ਕਿ ਸਾਨੂੰ ਨਾ ਸੌਖ ਹੋਵੇ। ਵਕਤ ਦੇ ਨਾਲ ਨਾਲ ਜਿਹੜਾ ਹੈ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਉਹਦੇ ਨਾਲ ਸਾਡੇ ਅਮਨ, ਸਲਾਮਤੀ, ਮੁਹੱਬਤ ਜਿਹੜੀ ਹੈ ਉਹ ਇਨਸ਼ਾਅੱਲਾ ਬਰਕਰਾਰ ਰਹੇਗੀ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਗਰ ਇੱਕ ਬਾਪ ਦੇ 5 ਬੇਟੇ ਹੈਗੇ ਨਾ ਤੇ ਉਹਨੂੰ ਲਿਆ ਕੇ 5 ਨੌਵਾਂ ਇਕੱਠੀਆਂ ਨਹੀਂ ਜਿਹੜਾ ਹੈ ਇੱਕ ਜਗ੍ਹਾ ਤੇ ਰੱਖਣੀ ਚਾਹੀਦੀ। ਅਗਰ ਉਹ ਇਕੱਠੀਆਂ ਰੱਖੇਗਾ ਤੇ ਉਹ ਬਹੁਤ ਜ਼ਿਆਦਾ ਔਰਤਾਂ ਵਾਸਤੇ ਬਹੁਤ ਜ਼ਿਆਦਾ ਮਸਾਇਲ ਹੈ ਜੀ, ਬਹੁਤ ਜ਼ਿਆਦਾ ਅੰਦਰ ਹੀ ਅੰਦਰ ਥੋੜ੍ਹਾ ਨਹੀਂ ਕਦੂਰਤਾਂ ਹੈ। ਨਫ਼ਰਤਾਂ ਵੱਧਦੀਆਂ ਜੀ। ਕਦੂਰਤਾਂ ਨਫ਼ਰਤਾਂ ਵੀ ਵੱਧਦੀਆਂ ਔਰ ਸਾਨੂੰ ਇਹ ਨਹੀਂ ਪਤਾ ਹੈ ਕਿ ਇਹਨਾਂ ਦੇ ਅੰਦਰ ਇਸ ਟਾਈਮ ਕੀ ਰੀਲਾਂ ਚੱਲ ਰਹੀਆਂ। ਉਹ ਬਹੁਤ ਜ਼ਿਆਦਾ ਮਜਬੂਰ ਹੁੰਦੀਆਂ ਬੱਚੀਆਂ। ਅਸੀਂ ਫਿਰ ਇੱਕ ਬੱਚੀ ਕੋਲੋਂ ਜਨਾਬ ਜਿਹੜਾ ਉਹ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਹੈ ਉਹ ਘਰ ਦੇ ਜਿਹੜੇ ਕੰਮ ਹੈਗੇ ਆ ਉਹ ਅਸੀਂ ਫਿਰ ਉਸ ਹਿਸਾਬ ਨਾਲ ਕਰਵਾਉਣੇ ਆ। ਗੱਲ ਸਮਝੀ ਹਾਂਜੀ ਵੀ ਉਹ ਸਮਝ ਲਓ ਵੀ ਇੱਕ ਟੱਬਰ ਦਾ ਖਾਣਾ ਬਣਾਉਣਾ ਇੱਕ ਔਰਤ ਨੇ, ਹਾਂਜੀ, ਤੇ ਬੜੇ ਮਸਲੇ ਬਣਦੇ ਆ। ਇਸ ਤੋਂ ਹਟ ਕੇ ਵੀ ਜਿਹੜਾ ਹੈ ਪ੍ਰੋਬਲਮ ਇਹ ਆਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਨਾ ਸਾਰੇ ਤੰਗ ਹੁੰਦੇ। ਜਿਤਨੇ ਮੇਰਾ ਤਜਰਬਾ ਹੈ ਅਲਹਮਦੁਲਿਲਾ, ਕਹਿ ਰਹੇ ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਆ, ਬੜਾ ਅੱਛਾ ਨਿਜ਼ਾਮ ਚੱਲਿਆ ਘੱਟ 'ਚ। ਲੇਕਿਨ ਵਾਲਦੈਨ ਤੱਕ ਇਕੱਠੇ ਰਹੇ। ਜਦੋਂ ਵਾਲਦੈਨ ਅੱਲਾ ਨੂੰ ਪਿਆਰੇ ਹੋ ਗਏ ਤੇ ਅਲਹਮਦੁਲਿਲਾ ਜਦੋਂ ਬੱਚੇ ਥੋੜੇ ਜਿਹੇ ਬੜੇ ਹੋਣ ਲੱਗੇ ਤੇ ਭਰਾਵਾਂ ਨੂੰ ਬਿਠਾ ਕੇ ਕਿਹਾ ਵੀ ਅੱਲਾ ਪਾਕ ਆਸਾਨੀਆਂ ਕਰੇ, ਆਪਾਂ ਯਾਰ ਅਲਹਿਦਗੀ ਇਖਤਿਆਰ ਕਰ ਲਈਏ, ਇਹਦੇ ਨਾਲ ਆਪਣੀ ਮੁਹੱਬਤ ਵੀ बढ़ेगी। ਹਾਂਜੀ ਹਾਂਜੀ ਗੱਲ ਸਮਝेंगे और मोहब्बत बढ़ी ਬੜੀ ਹੈ ਜੀ, ਬਿਲਕੁਲ ਨਜ਼ਰ ਆ ਰਹੀ ਹੈ। ਤੇ ਮਸਲੇ ਮਸਾਇਲ ਜਿਹੜੇ ਸਾਰੇ ਅਲਹਮਦੁਲਿਲਾ ਜਿਹੜੇ ਅੱਜ ਕੱਲ ਨਜ਼ਰ ਆ ਰਹੇ ਆ ਉਹਨਾਂ ਤੋਂ ਪਾਕ ਹੋ ਗਏ। ਇਹ ਗੱਲ ਤੁਹਾਡੀ ਬੜੀ ਠੀਕ। ਇਸ ਤੋਂ ਹਟ ਕੇ ਨਾਲੇ ਦੇਖੋ ਨਾ ਜੀ, ਹਰ ਔਰਤ ਦੀ ਇਹ ਖਾਹਿਸ਼ ਹੈ ਨਾ ਕਿ ਮੇਰਾ ਅਲੱਗ ਘਰ ਹੋਵੇ। ਇਹ ਅੱਲਾਹ ਪਾਕ ਨੇ ਨਾ ਜੀ, ਅੱਲਾਹ ਪਾਕ ਨੂੰ ਪਤਾ, ਸਾਨੂੰ ਕਿਸੇ ਗੱਲ ਦਾ ਨਹੀਂ ਪਤਾ। ਅੱਲਾਹ ਖੁਦ ਮੁਖਤਿਆਰ ਹੈ, ਅੱਲਾਹ ਸਮਦ, ਅੱਲਾਹ ਬੇਨਿਆਜ਼ ਹੈ ਔਰ ਅੱਲਾਹ ਕੈਫੀਅਤ ਜਾਣਦਾ ਸਾਡੀ ਔਰਤਾਂ ਦੀ, ਬੰਦਿਆਂ ਦੀ। ਔਰਤ ਦੀ ਕੈਫੀਅਤ ਇਹ ਪਾਈ ਜਾਂਦੀ ਆ ਕਿ ਜਿਸ ਟਾਈਮ ਕੁਆਰੇਪਨ ਹੁੰਦੀ ਨਾ ਮਾਸ਼ਾਅੱਲਾ, ਉਸ ਟਾਈਮ ਇਹਦੀ ਖਾਹਿਸ਼ ਹੁੰਦੀ ਆ ਕਿ ਮੈਂ ਜਦੋਂ ਮੇਰੀ ਸ਼ਾਦੀ ਹੋਵੇ ਨਾ ਤੇ ਮੈਂ ਤੇ ਮੇਰਾ ਮੀਆਂ ਰਹਿੰਦੇ ਹੋਈਏ ਜੋੜਾ, ਬਸ और कोई ना होवे। और अल्लाह पाक भी यही फरमांदा, ਇਹੀ ਫਰਮਾਨ ਕੁਦਰਤ क्यों ਨੇ ਜੋੜਾ फरमांदा? ਬਣਾਇਆ। अल्लाह पाक इसे करके फरमा रहा कि ਇਹਦਾ ਮਾਈਂਡ ਜਿਹੜਾ ਹੈ ਉਹਦੇ ਚੀਜ਼ ਅੰਦਰ ਉਹ ਰੱਖਤੀ ਅੱਲਾਹ ਪਾਕ ਨੇ। ਫਿਰ ਅੱਲਾਹ ਪਾਕ ਨੇ ਸਾਨੂੰ ਦੱਸਤਾ ਕਿ ਇਹਦਾ ਜਿਹੜਾ ਮਾਈਂਡ ਹੈ ਉਸੀ ਇਸ ਮੀਆਂ ਬੀਵੀ ਦੇ ਰਿਸ਼ਤੇ ਨੂੰ ਜਿਹੜਾ ਹੈ ਵਾਲਿदैन ਦੀ ਜ਼ਿੰਮੇਵਾਰੀ ਹੈ ਕਿ ਉਹ ਅਲੱਗ ਸਿਲਸਿਲਾ ਬਣਾ ਕੇ ਹਾਂਜੀ ਉਹਦੀ ਸ਼ਾਦੀ ਤੋਂ ਪਹਿਲੇ ਉਹਨਾਂ ਅਲੱਗ ਤੇ ਰਹਿਸ਼ ਬਣਾ। ਬੋਝ ਨਾ ਪਾਵੇ ਕਿਸੇ ਕਿਸਮ ਦਾ ਵੀ। ਬਾਕੀ ਜਿਹੜੀ ਆ ਜਹੇਜ਼ ਦੀ ਜਿਹੜੀ ਹੈ ਲਾਨਤ ਹੈ, ਇਸ ਤੋਂ ਵੀ ਸਾਨੂੰ ਪਰਹੇਜ਼ ਕਰਨਾ ਚਾਹੀਦਾ। ਇੱਕ ਦੂਸਰੇ ਨਾਲ ਦੇਖਦੇ ਹਾਂ ਅਸੀਂ ਟਰੱਕ ਲੱਦਣੇ ਸ਼ੁਰੂ ਕਰਤੇ ਆ। ਗੱਲ ਸਮਝ ਆ ਗਈ ਅਲਹਮਦੁਲਿਲਾ। ਬੱਚਿਆਂ ਨੂੰ ਪੂਰਾ ਗਾਈਡ ਕੀਤਾ ਆ, ਬੇਟਿਆਂ ਨੂੰ। ਹਾਂਜੀ ਹਾਂਜੀ ਬੇਟੇ ਮਾਸ਼ਾਅੱਲਾ, ਬੇਟੀ ਕੋਈ ਨਹੀਂ ਹੈ, ਸ਼ੁਕਰ ਅੱਲਾਹ ਪਾਕ ਦਾ। ਜਿਹੜੀਆਂ ਬੇਟੀਆਂ ਨੌਵਾਂ ਬਣਦੀਆਂ ਉਹ ਬੇਟੀਆਂ ਹੀ ਹੁੰਦੀਆਂ, ਉਹਨਾਂ ਤੋਂ ਵੱਧ ਬੇਟੀਆਂ ਪੋਤੀਆਂ ਹੀ ਹੁੰਦੀਆਂ। ਪੋਤੀਆਂ ਹੁੰਦੀਆਂ। ਹਾਂਜੀ ਹਾਂਜੀ ਸਹੀ ਗੱਲ। ਤੇ ਜਹੇਜ਼ ਦੀ ਜਿਹੜੀ ਲਾਨਤ ਹੈ ਇਸ ਤੋਂ ਵੀ ਸਾਨੂੰ ਬਚਣਾ ਚਾਹੀਦਾ। ਬਚਣਾ ਚਾਹੀਦਾ। ਜਿਹੜਾ ਅਸਲ ਹੱਕ ਹੈ ਬੱਚੀਆਂ ਦਾ ਉਹ ਸਾਨੂੰ ਅਦਾ ਕਰਨਾ ਚਾਹੀਦਾ। ਬਿਲਕੁਲ ਬੜੀ ਗੱਲ। ਬੜੀ ਉਹਦੇ ਗੱਲ ਨਾਲ ਹੈ ਸਾਡਾ ਮਾਹੌਲ ਜਿਹੜਾ ਹੈ ਅਲਹਮਦੁਲਿਲਾ ਬਹੁਤ ਜ਼ਿਆਦਾ ਬਿਹਤਰੀ ਦੀ ਤਰਫ ਹੈ। ਬੜੇ ਮਸਲੇ ਬਣ ਰਹੇ ਆ ਇਕੱਠ ਦੀ ਵਜ੍ਹਾ ਤੋਂ ਜੀ। ਹੁਣ ਜਿਹੜਾ ਮਸਲਾ ਚੱਲ ਰਿਹਾ, ਹੁਣ ਇੱਕ ਪ੍ਰੋਬਲਮ ਹੋਰ ਚੱਲ ਰਹੀ, ਜੇ ਕੋਈ ਅਲੱਗ ਹੋਣਾ ਚਾਹੁੰਦਾ ਤੇ ਉਹਦੇ ਵਾਸਤੇ ਮਿਹਣਾ ਬਣ ਗਿਆ, ਉਹ ਤਾਨਾ ਬਣ ਗਿਆ ਜੀ। ਤਾਨਾ ਬਣ ਗਿਆ। ਹੋਣ ਨਹੀਂ ਕਹਿੰਦਾ ਦਿੰਦੇ ਲਓ ਜੀ ਉਹ ਕਹਿਣਗੇ ਫਲਾਣੇ ਵੱਖਰੇ ਹੋ ਗਏ। ਉਹ ਵੱਖਰੇ ਕਿੱਥੇ ਹੁੰਦਾ ਬੰਦਾ? ਵੱਖਰੇ ਨਹੀਂ ਵੱਖਰਾ, ਦਿਲਾਂ ਤੋਂ ਨਾ ਹੋਵੇ, ਦਿਲ ਤੋਂ ਨਾ। ਜ਼ਿਹਨਾਂ ਤੋਂ ਨਾ ਹੋਵੇ। ਬੇਸ਼ੱਕ। ਤੇ ਅਲਹਮਦੁਲਿਲਾ ਜਿਹੜਾ ਮੁਹੱਬਤ ਵੱਧਦੀ ਆ। ਠੀਕ ਹੈ। ਕਰ ਰਿਹਾ। ਅੱਛਾ ਜੀ, ਹੁਣ ਰਾਣਾ ਸਾਹਿਬ ਨੇ ਮੈਕ ਦੇਤਾ ਜੀ। ਗੱਲ ਇਹ ਹੈ ਕਿ ਮੈਂ ਵੀ ਇਹੀ ਗੱਲ ਕਰ ਰਿਹਾ ਸੀ ਵੀ ਗੱਲ ਇਹ ਹੈਗੀ ਆ ਵੀ ਇਹ ਜਿਹੜਾ ਅਸੀਂ ਇਹਨੂੰ ਰੱਦ ਨਹੀਂ ਕਰ ਸਕਦੇ। ਉਹਦੀ ਵਜ੍ਹਾ ਇੱਕ ਇਹ ਹੈਗੀ ਆ ਕਿ ਅਸੀਂ ਬਰਰੇ ਸਗੀਰ ਦੇ ਵਾਸੀ ਹਾਂ। ਅਸੀਂ ਅਰਬ ਦੇ ਵਾਸੀ ਨਹੀਂ, ਅਸੀਂ ਬਰਰੇ ਸਗੀਰ ਦੇ ਵਾਸੀ ਹਾਂ। ਇੱਥੇ ਇਸਲਾਮ ਬਹੁਤ ਲੇਟ ਪਹੁੰਚਿਆ, ਬਹੁਤ ਦੇਰ ਨਾਲ ਆਇਆ, ਜਿਹਦੀ ਵਜ੍ਹਾ ਨਾਲ ਇੰਜ ਹੋਇਆ ਰਾਣਾ ਸਾਹਿਬ ਕਿ ਅਸੀਂ ਬਾਅਦ 'ਚ ਮੁਸਲਮਾਨ ਹੋਏ। ਅਸੀਂ ਜਾਇੰਟ ਫੈਮਿਲੀ ਦਾ ਹਿੱਸਾ ਸੀ। ਅੱਜ ਵੀ ਜਿਹੜਾ ਬਰਰੇ ਸਗੀਰ 'ਚ ਤੁਸੀਂ ਹਿੰਦੁਸਤਾਨ 'ਚ ਦੇਖ ਲਓ, ਜਿੱਧਰ ਮਰਜ਼ੀ, ਉਹ ਲਹਿਦਾ ਹੁਣ ਇਹਨੂੰ ਪਸੰਦ ਨਹੀਂ ਕਰਦੇ। ਨਹੀਂ ਕਰਦੇ ਜੀ, ਉਹੀ ਅਸੀਂ ਉਹ ਸਿਲਸਿਲਾ ਆਪਣੇ ਵਿੱਚ ਹੀ ਰੱਖਿਆ ਆ, ਰਲ ਕੇ ਰਹੇ ਆ। ਫਿਰ ਉਹ ਆਦਤਾਂ ਸਾਰਾ ਉਹ ਆਦਤਾਂ ਉਹੀ ਆ। ਅਸੀਂ ਹਲੇ ਤੱਕ ਉਹਦੇ 'ਚ ਅਸਲ ਦੇ ਵਿੱਚ ਅਸੀਂ ਨਿਕਲੇ ਹੀ ਨਹੀਂ ਹੈ ਹਲੇ ਬਾਹਰ ਤੱਕ। ਨਹੀਂ ਨਿਕਲੇ। ਤੇ ਸਾਨੂੰ ਇਸ ਤੋਂ ਨਿਕਲਣਾ ਚਾਹੀਦਾ। ਨਿਕਲਣਾ ਚਾਹੀਦਾ। ਸਾਨੂੰ ਟੈਨਸ਼ਨ ਜੋ ਸਾਡਾ ਇਸਲਾਮ ਕੰਮ ਕਰਨੀ ਚਾਹੀਦੀ ਹੈ, ਵਧਾਣੀ। ਹਾਂਜੀ, ਜੋ ਹੁਕਮ ਦੇ ਰਿਹਾ ਨਾ ਜੀ,
ਸਾਨੂੰ ਉਹਦੇ ਵਿੱਚ ਢਲਣਾ ਚਾਹੀਦਾ। ਉਹਦੇ ਵਿੱਚ ਇਹੀ ਆ ਕਿ ਦੇਖੋ ਕਿ ਜਦੋਂ ਬੱਚਾ ਜਵਾਨ ਹੋ ਜਾਏ ਉਹਦੀ ਸ਼ਾਦੀ ਕਰੋ ਨਾ, ਉਹਨੂੰ ਅਲੱਗਾ ਕਰ। ਇਹ ਬਹੁਤ ਚੰਗੀ ਗੱਲ ਕੀਤੀ ਹੈ ਜੀ ਰਾਣਾ ਸਾਹਿਬ ਨੇ। ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਰਾਣਾ ਸਾਹਿਬ? ਮੈਂ ਕਹਿਣਾ ਇਹ ਚਾਹੁੰਦਾ ਜੀ ਕਿ ਨਾ ਭਾਈ ਸ਼ਮਸ਼ਾਦ ਦੀ ਗੱਲ ਤੋਂ ਕਿ ਆਹ ਜਿਹੜੀ ਗੱਲ ਕਰ ਰਹੇ ਆ ਨਾ, ਇਹਦਾ ਮੈਨੂੰ ਤਾਂ ਤਜਰਬਾ ਕੋਈ ਨਹੀਂ। ਆ ਤੂੰ ਕਿਉਂਕਿ ਕੱਲਾ ਮੈਂ ਇਕੱਲਾ ਭਰਾ ਆ ਜੀ। ਅੱਛਾ ਜੀ। ਤੇ ਜਿਹੜੀ ਭਾਈ ਨੇ ਗੱਲ ਕੀਤੀ ਨਾ, ਇਸ ਗੱਲ ਦੇ ਉੱਤੇ ਮੈਂ ਆਪਣੇ ਤਜਰਬੇ ਦੀ ਬਣਾ ਤੇ ਗੱਲ ਕਰ ਸਕਦਾ ਕਿ ਮੈਂ ਇਕੱਲਾ ਭਰਾ ਆ, ਮੈਂ, ਮੇਰੀ ਬੇਗਮ ਅਤੇ ਮੇਰੇ ਬੱਚੇ। ਜਿਤਨੀ ਸੁੱਖ ਵਾਲੀ ਜ਼ਿੰਦਗੀ ਮੈਂ ਗੁਜ਼ਾਰ ਰਿਹਾ ਨਾ ਜੀ, ਮਾਸ਼ਾਅੱਲਾ। ਹਾਂਜੀ, ਕਿ ਦੇਖੋ ਨਾ ਜੀ, ਕੋਈ ਟੈਨਸ਼ਨ ਨਹੀਂ, ਕੋਈ ਇਹ ਫਿਕਰ ਗੱਲ ਨਹੀਂ। ਠੀਕ ਆ। ਇਹ ਨਹੀਂ ਹੈ ਕਿ ਭਰਾ ਨਹੀਂ ਹੋਣੇ ਚਾਹੀਦੇ ਜੀ। ਨਹੀਂ ਜੀ, ਭਰਾ ਬੜੀ ਸ਼ੈ ਹੈ, ਭਰਾ ਬਾਹਾਂ ਆਉਂਦੀਆਂ ਜੀ। ਭਰਾਵਾਂ 'ਚ ਮੁਹੱਬਤ ਉਦੋਂ ਰਹਿੰਦੀ ਆ। ਮੈਂ ਆਪਣੇ ਤਜਰਬੇ ਤੇ ਮਸਲ ਦੂਸਰੇ ਲੋਕਾਂ ਨੂੰ ਜਦੋਂ ਦੇਖਦਾ ਨਾ ਜੀ, ਉਸ ਤੋਂ ਤੇ ਜਦੋਂ ਆਪਣੇ ਵੱਲ ਇਕੱਲੇ ਨੂੰ ਦੇਖਦਾ ਉਦੋਂ ਹੀ ਫਿਰ ਬੰਦਾ ਇੱਕ ਰਿਜ਼ਲਟ ਕੱਢਦਾ ਨਾ ਜੀ ਕਿ ਭਰਾਵਾਂ ਨੂੰ ਜਿਵੇਂ ਦੀਨ 'ਚ ਮਸਲ ਅੱਲਾਹ ਪਾਕ ਫਰਮਾ ਰਿਹਾ ਨਾ ਜੀ, ਆਪ ਸਰਕਾਰ ਨੇ ਫਰਮਾਇਆ, ਅੱਲਾਹ ਪਾਕ ਫਰਮਾ ਰਹੇ ਆ ਕਿ ਤੁਸੀਂ ਮਸਲ ਆਪਣੇ ਬੱਚੇ ਦੀ ਸ਼ਾਦੀ ਕਰਨ ਤੋਂ ਪਹਿਲਾਂ ਉਹਦੀ ਅਲੱਗ ਰਿਹਾਇਸ਼ ਦਾ ਬੰਦੋਬਸਤ ਕਰੋ, ਫਿਰ ਮਸਲ ਆਪਣੇ ਬੱਚੇ ਦੀ ਸ਼ਾਦੀ ਕਰੋ। ਜਦੋਂ ਇਹ ਸਿਸਟਮ ਹੋਏਗਾ ਨਾ ਜੀ, ਮਸਲ ਬੀਵੀਆਂ ਅਲੱਗ-ਅਲੱਗ ਹੋਣਗੀਆਂ ਨਾ ਜੀ, ਹਰ ਭਰਾ ਦੀਆਂ ਜੀ, ਉਹ ਭਰਾਵਾਂ ਦੇ ਵਿੱਚ ਮੁਹੱਬਤ ਜਿਹੜੀ ਆ ਨਾ ਜੀ, ਉਹ ਮਰਦੇ ਦਮ ਤੱਕ ਰਹੂਗੀ ਜੀ। ਉਹਨਾਂ 'ਚ ਪਿਆਰ ਵਧੇਗਾ, ਘਟੇਗਾ ਨਹੀਂ। ਇੱਕ ਦੂਸਰੇ ਨੂੰ ਬੀਬੀਆਂ ਤੋਹਫੇ ਤਹਿਫ ਦੇਣਗੀਆਂ। ਹਾਂਜੀ, ਤੋਹਫੇ ਤਹਿਫ ਦੇਣਗੀਆਂ ਪਾਪਾ ਕੇ ਮਿਲਣਗੀਆਂ ਬਾਬਾ। ਉਹ ਸਾਡੀ ਜੁਆਇੰਟ ਫੈਮਿਲੀ ਆ ਜੀ, ਦੇਖੀ ਦੀ ਆ ਸਾਰਾ ਹਿਸਾਬ ਕਿਤਾਬ ਜੀ। ਉਹ ਬੱਚਿਆਂ ਪਿੱਛੇ ਲੜਾਈਆਂ ਹੁੰਦੀਆਂ ਰਹਿੰਦੀਆਂ ਜੀ। ਬੱਚਿਆਂ ਪਿੱਛੇ ਉਹਨੇ ਇੰਜ ਕਹਿਤਾ, ਉਹਨੇ ਇੰਜ ਕਰਤਾ ਜੀ, ਸਾਰਾ ਸਿਸਟਮ ਜੀ। ਇੱਕ ਬੰਦੇ ਦਾ ਯਾਰ ਇੱਕ ਖਾਣ ਨੂੰ ਕੋ ਅੱਜ ਮਸਲੋਂ ਯਾਰ ਕਿ ਗੋਭੀ ਆਲੂ ਗੋਭੀ ਪਕਾਣੀ ਆ ਬਈ, ਮੇਰਾ ਦਿਲ ਤਾਂ ਕਰ ਰਿਹਾ ਆਲੂ ਗੋਭੀ ਖਾਣ ਨੂੰ, ਤੇਰਾ ਕੀ ਪਤਾ ਕਰ ਰਿਹਾ ਕਿ ਨਹੀਂ ਕਰ ਰਿਹਾ ਯਾਰ। ਹੈ ਖਾਣੀ ਹੈ ਜੀ, ਖਾਣੀ ਆ, ਮਜਬੂਰੀ ਬਣ ਗਈ ਜੀ। ਸਾਰਾ ਹਿਸਾਬ ਕਿਤਾਬ ਆਇਆ। ਉਹ ਯਾਰ ਬੜੇ ਮਸਾਇਲ ਆ। ਹਾਂਜੀ, ਐਸਾ ਨਹੀਂ ਜਿਹੜਾ ਅੱਲਾਹ ਪਾਕ ਆਸਾਨੀਆਂ ਕਰੇ, ਬਾਕੀ ਜਿਹੜਾ ਹਾਂਜੀ ਤੁਹਾਡੇ ਤੁਸੀਂ ਵੀ ਕੁਝ ਅਸੀਂ ਸਾਡੀ ਸਾਰੀਆਂ ਇਹਨਾਂ ਗੱਲਾਂ ਤੋਂ ਬਿਲਕੁਲ ਜੀ, ਤੁਸੀਂ ਬਿਲਕੁਲ ਬਾਈ ਸ਼ਮਸ਼ਾਦ ਨੇ, ਬਾਬੇ ਜ਼ੁਲਫਕਾਰ ਨੇ, ਤੁਸੀਂ 100% ਠੀਕ ਗੱਲ ਕੀਤੀ ਹੈ ਇਹਦੇ ਜੀ। ਵਿੱਚ ਇੱਕ ਗੱਲ ਆ ਜੀ, ਵੱਡੀ ਟਾਰਚ ਨਾਲ ਰੋਸ਼ਨੀ ਪਾਈ ਹੈ ਇਹਦੇ ਹਾਂਜੀ ਤੇ। ਹਾਂਜੀ ਹਾਂਜੀ। ਉਹ ਕਹਿੰਦੇ ਆ, ਗੱਲ ਹੈਗੀ ਆ, ਕਹਿੰਦੇ ਬਦਲ ਗਿਆ ਜ਼ਮਾਨਾ ਕੋਈ ਯਾਰ ਨਾ ਰਹਾ। ਹਾਂ, बदल गया जमाना कोई यार ना रहा मां जाए भाइयों का भी प्यार ना ਪਿਆਰ ਨਾਲ ਰਹਾ। ਕੀ ਬਾਤ ਹੈ ਤੇਰੇ ਨਾਲ। ਗੱਲ ਸਮਝ। ਉਹ ਪਿਆਰ ਸਾਡਾ ਜਿਹੜਾ ਹੈ ਨਾ ਜੀ, ਉਹਦੇ ਚ ਖਰਾਬੀ ਇਹਨਾਂ ਗੱਲਾਂ ਕਰਕੇ ਘਟ ਗਿਆ, ਮਸਲੇ ਆ। ਨਹੀਂ ਤਾਂ ਨਹੀਂ ਮੁੱਕਦਾ। ਨਹੀਂ ਅੱਛਾ ਜੀ, ਹੁਣ ਜਿਹੜੀ ਭਾਈ ਸ਼ਮਸ਼ਾਦ ਨੇ ਗੱਲ ਕੀਤੀ ਆਪਣੇ ਭਰਾਵਾਂ ਵਾਲੀ, ਇਹਨਾਂ ਨੇ ਜੀ ਬਚਪਨ ਤੋਂ ਮਸਲ ਅਸੀਂ ਇਕੱਠੇ ਆ ਜੀ, ਸਾਰਾ ਹਿਸਾਬ ਕਿਤਾਬ ਦੇਖਦੇ ਆ ਰਹੇ ਹਾਂ ਕਿ ਇਹ ਭਰਾ ਮਸਲ ਅਲੱਗ-ਅਲੱਗ ਇਹਨਾਂ ਨੇ ਆਪਣੀ ਰਿਹਾਇਸ਼ ਕਰ ਲਈ ਤੇ ਭਰਾਵਾਂ 'ਚ ਹਜੇ ਵੀ ਦੇਖੀਦਾ ਇਹਨਾਂ ਦੇ ਵਿੱਚੋਂ ਸੂਈ ਨਹੀਂ ਲੱਗਦੀ। ਠੀਕ ਹੈ ਜੀ। ਅੱਲਾਹ ਪਾਕ ਜਿਹੜਾ ਭਰਾ ਨੇ ਇੱਕ ਨੇ ਕੰਮ ਕਰਨਾ, ਉਹਨੇ ਦੂਆਂ ਨੂੰ ਪੁੱਛਣਾ ਕਿ ਮੈਂ ਆ ਕਰਨ ਲੱਗਾ ਹਾਂ। ਜੇ ਉਹਨਾਂ ਨੇ ਕਿਹਾ ਤਾਂ ਕਰ ਲਾ ਤੇ ਉਹਨਾਂ ਨੇ ਕਰ ਲੈਣਾ, ਨਹੀਂ ਤੇ ਮੈਂ ਨਹੀਂ ਕਰਨਾ। ਤਿੰਨਾਂ ਦੀ ਇਹ ਆਦਤ ਆ ਜੀ, ਇਹ ਪਿਆਰ ਆ। ਜੇ ਇਹ ਵੱਖੋ ਵੱਖ ਨਾ ਹੁੰਦੇ, ਇੱਕੋ ਜਗ੍ਹਾ ਮੁਰਗੀਆਂ ਜਿਵੇਂ ਖੁੱਡੇ 'ਚ ਤਾੜੀਆਂ ਹੁੰਦੀਆਂ ਇੰਜ ਹੁੰਦੇ, ਅੱਜ ਇਹਨਾਂ ਨੇ ਸੜੀ ਫੁੱਕੀ ਜਾਣਾ ਸੀ ਸਾਡਾ। ਮੈਂ ਕਹਿ ਰਿਹਾ ਜੀ ਇੱਕ ਦੂਏ ਦੇ ਸਲਾਮ ਤੋਂ ਵੀ ਜਾਣਾ ਸੀ। ਐਸਾ ਹੀ ਹੋ ਰਿਹਾ ਜੀ। ਇੱਥੇ ਦੇਖਿਆ ਆਪਣੀ ਅੱਖਾਂ ਨਾਲ ਕਿ ਭਰਾ ਭਰਾਵਾਂ ਦੇ ਜਨਾਜ਼ੇ ਨਹੀਂ ਪੜਦੇ ਹੈ। ਅੱਛਾ, ਆਪਾਂ ਜਿਹੜੀ ਆ ਗੱਲ ਕੀਤੀ ਆ, ਗੁਫ਼ਤਗੂ ਕੀਤੀ ਆ, ਇਹਦੇ ਵਿੱਚ ਕੋਈ ਮੇਰੇ ਜ਼ਿਹਨ ਦੇ ਵਿੱਚ ਇੱਕ ਸਵਾਲ, ਜਿੱਦਾਂ ਇਕਰਾਮ ਭਾਈ ਕਹਿ ਰਹੇ ਆ ਵੀ ਕੀ ਸਵਾਲ ਆ, ਉਹ ਸਵਾਲ ਇਹ ਆਇਆ ਕਿ ਯਾਰ ਕੁਝ ਲੋਕਾਂ ਕੋਲ ਗੁੰਜਾਇਸ਼ ਹੀ ਨਹੀਂ ਪੈਦਾ ਹੁੰਦੀ ਹਾਂਜੀ ਹਾਂਜੀ, ਕਿ ਉਹ ਲਹਿਦਾ ਹੋ ਜਾਣ। ਕੋਈ ਉਹਨਾਂ ਕੋਲ ਯਾਨੀ ਕਿ ਫਾਈਨੈਂਸ਼ੀਅਲ ਪੈਸਿਆਂ ਦੀ ਪ੍ਰੋਬਲਮ, ਵਸਾਇਲ ਘੱਟ, 2-2 ਮਰਲੇ 3-3 ਮਰਲੇ ਉਹਨਾਂ ਕੋਲ ਪਹਿਲਾਂ ਹੀ ਆ। ਹੁਣ ਉਹਨੂੰ ਉਹ ਕਿਵੇਂ, ਇੱਕ ਪਿਓ ਕੋਲ ਇੰਨੀ ਗੁੰਜਾਇਸ਼ ਹੀ ਨਹੀਂ ਪੈਦਾ ਹੁੰਦੀ ਕਿ ਉਹ ਆਪਣੇ ਪੁੱਤਰ ਨੂੰ ਲਹਿਦਾ ਮਕਾਨ ਲੈ ਕੇ ਦੇ ਦੇਵੇ ਜਾਂ ਕੋਈ ਕਰ ਦੇਵੇ। ਇਹਦੇ ਬਾਰੇ ਚ ਕੀ? ਇਹਦੇ ਬਾਰੇ ਚ ਇੱਕ ਗੱਲ ਤੁਹਾਡੀ ਠੀਕ ਆ, ਤੁਸੀਂ ਆਪਣੇ ਹਿਸਾਬ ਨਾਲ ਠੀਕ ਗੱਲ ਕਰ ਰਹੇ ਹੋ, ਲੇਕਿਨ ਉਹਦੇ ਚ ਪਤਾ ਕੀ ਹੈ ਜੀ, ਜਿਤਨੇ ਵੀ ਹੁਣ ਮਸਲ 5 ਬੇਟੇ ਆ, 4 ਬੇਟੇ ਆ, 3 ਬੇਟੇ ਆ ਵਾਲਦ ਦੇ, ਉਹਨਾਂ ਦੇ 3 ਬੀਵੀਆਂ ਨਾ, ਉਹ ਅਲੱਗ-ਅਲੱਗ 3 ਕਮਰਿਆਂ 'ਚ ਹੀ ਆ। ਇੱਕ ਕਮਰੇ 'ਚ ਨਹੀਂ ਲਿਆ ਕੇ ਸਾਰਿਆਂ ਨੂੰ ਬੰਦ ਕਰਦੇ। ਪਹਿਲੇ ਹੈ ਸੀ ਇਹ ਸਿਲਸਿਲਾ ਪਹਿਲਾਂ, ਹੁਣ ਤਾਂ ਮਾਸ਼ਾਅੱਲਾ ਇੱਕ ਕਮਰਾ ਮਿਲਦਾ। ਨਹੀਂ, ਉਹ ਲਹਿਦਾ ਤਾਂ ਹੈ, ਮਿਲਦਾ ਨਾ ਜੀ। ਉਹ ਕਮਰਾ ਉਹਨਾਂ ਨੂੰ ਲਹਿਦਾ ਮਿਲ ਜੇ, ਅਗਰ ਨਹੀਂ ਨਾ ਗੁੰਜਾਇਸ਼ ਹੈਗੀ ਤੇ ਉਹ ਆਪਣਾ ਖਾਣਾ, ਆਪਣੇ ਮੀਆਂ ਦਾ ਖਾਣਾ ਬਣਾਵੇ ਯਾਰ। ਉਹ ਸਿਰਫ ਮੀਆਂ ਦੀ ਟੈਨਸ਼ਨ ਹੋਵੇ ਉਹਨਾਂ ਨੂੰ, ਗੱਲ ਸਮਝ। ਬਾਕੀ ਵੀ ਟੈਨਸ਼ਨ, ਬਾਕੀ ਵੀ ਉਹਨਾਂ ਦੇ ਲਾਗੂ ਨਹੀਂ ਹੈ ਕੋਈ ਗੱਲ ਵੀ, ਲੇਕਿਨ ਉਹ ਅਗਰ ਕਰ ਲੈਣ ਤੇ ਉਹਨਾਂ ਦੀ ਮਿਹਰਬਾਨੀ ਹੈ, ਸ਼ਫਕਤ ਆ, ਉਹਨਾਂ ਵਾਸਤੇ ਅਜਰ ਆ, ਔਰ ਉਹ ਵੀ ਇੱਕ ਦਰਜਾ ਬੋਨਸ ਆ ਉਹਨਾਂ ਦਾ, ਬੋਨਸ ਉਹ ਉਹਨਾਂ ਦਾ ਬੋਨਸ ਹੈ। ਠੀਕ ਹੈ। ਉਹ ਆਪਣਾ ਜਿਹੜਾ ਹੈ ਖਾਣਾ ਮੀਆਂ ਦਾ ਬਣਾਉਣ, ਮਾਈ ਬਾਪ ਦਾ ਵੀ ਖਾਣਾ ਜਿਹੜਾ ਹੈ ਉੱਥੇ ਹੀ ਚੱਲੇਗਾ, ਇੱਕ ਗੱਲ ਚੱਲੇਗਾ ਜੀ। ਮਕਸਦ ਉਹਨਾਂ ਨੂੰ ਵੰਡ ਕੇ ਜਿਹੜਾ ਹੈ ਉਹਨਾਂ ਦੀ ਹਰ ਚੀਜ਼ ਦਿੱਤੀ ਜਾਵੇ। ਵਾਲਿਦ ਆਪਣੀ ਜਿਹੜੀ ਚੀਜ਼ ਹੈਗੀ ਹੈ ਉਹਦੇ ਕੋਲ, ਜੋ ਉਹਦਾ ਆਪਣਾ ਤਰਕਾ ਹੈ ਸਾਰਾ, ਉਹ ਆਪਣਾ ਰੱਖੇ, ਬਾਕੀ ਉਹਨਾਂ ਨੂੰ ਦੇ ਦਿੱਤਾ ਜਾਵੇ। ਅੱਛਾ ਜੀ। ਨਾਲੇ ਭਾਈ ਗੱਲ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਜੀ ਕਿ ਉਹ ਕਿਸ ਤਰ੍ਹਾਂ ਕਰੇ, ਗੁੰਜਾਇਸ਼ ਕੋ ਨਹੀਂ। ਤੁਸੀਂ ਦੇਖੋ ਜੀ ਕਿ ਅਮਾਲ ਦਾ ਦਾਰੋਮਦਾਰ ਨੀਅਤਾਂ ਤੇ
ਜੇ ਬੰਦਾ ਇਹ ਨੀਅਤ ਕਰਦਾ ਨਾ ਜੀ ਕਿ ਮਸਲਾ ਅੱਲਾਹ ਪਾਕ ਦੀ ਅੱਲਾਹ ਮਦਦ ਪਾਕ ਦੇ ਕਰਦਾ ਦਿੰਦਾ ਹੋਵੇ। ਜੀ ਜਦੋਂ ਬੰਦਾ ਦੀਨ ਤੇ ਰਹਿੰਦੇ ਹੋਏ ਚੱਲਦਾ ਨਾ ਹੋਵੇ, ਸੋਚਦਾ ਨਾ ਕਿ ਮੈਂ ਇਹ ਕੰਮ ਕਰਨਾ, ਫਿਰ ਅੱਲਾਹ ਉਹ ਪਾਕ ਹੋ ਦੇ ਜਾਂਦਾ ਸਵਾਬ ਜੀ। ਪੈਦਾ ਫਰਮਾ ਹੋ ਦਿੰਦਾ। ਜਾਂਦਾ। ਤੁਸੀਂ ਤਜਰਬਾ ਕਰਕੇ ਦੇਖ ਬਾਕੀ ਲਓ ਜੋ ਕਿ ਸਾਰੇ ਹੋ ਰਹੇ ਆ ਤੇ ਇਹ ਵੀ ਅੱਲਾਹ ਹੁਣ ਪਾਕ ਭਾਈ ਉਹ ਸ਼ਾਦੀ ਕਰਦੇ ਆ ਬੰਦਿਆਂ ਕੋਲ, ਅਕਸਰ ਬੰਦੇ ਅਕਸਰੀਅਤ ਜਿਹੜੀ ਆਪਣੀ ਆ ਨਾ 85% ਬੰਦਿਆਂ ਕੋਲ ਪੈਸੇ ਨਹੀਂ ਹੁੰਦੇ, ਉਧਰੋਂ ਸ਼ਾਦੀ ਰੱਖ ਦਿੰਦੇ। ਬਲਕਿ ਜਿਹੜੀ ਇਹ ਗੱਲ ਤੁਸੀਂ ਕਰ ਰਹੇ ਹੋ ਨਾ ਵੀ ਗੁੰਜਾਇਸ਼ ਨਹੀਂ, ਜਿਨ੍ਹਾਂ ਕੋਲ ਗੁੰਜਾਇਸ਼ ਨਹੀਂ ਨਾ ਹੈਗੀ ਉਹ ਇਹ ਕੰਮ ਕਰ ਰਹੇ ਅੱਜ ਕੱਲ, ਉਹ ਅਲੱਗ ਉਹਨਾਂ ਦੀ ਕਰਕੇ ਗੁੰਜਾਇਸ਼ ਬਾਅਦ ਚ ਅੱਲਾਹ ਪਾਕ ਪੈਦਾ ਕਰ ਦਿੰਦਾ ਹਿਸਾਬ ਹਾਂਜੀ ਅੱਲਾਹ ਉਹ ਮਦਦ ਲੋਕ ਕਰਦਾ ਜਿਹੜੇ ਹੈ ਮਾਸ਼ਾਅੱਲਾ। ਉਹ ਖੈਰ ਉਹ ਤਾਂ ਮੇਰਾ ਇੱਕ ਸਵਾਲ ਸੀਗਾ, ਇੱਕ ਸਵਾਲ ਹੀ ਸੀ ਨਾ, ਹਾਂਜੀ, ਤੁਸੀਂ ਬੜਾ ਅੱਛਾ ਦਾ ਬਾਕੀ ਜਵਾਬ ਅਸੀਂ ਇੱਕ ਹੋਰ ਦਿੱਤਾ। ਸਿਲਸਿਲਾ ਬਣਾਇਆ ਹੈ ਵੀ ਅੱਜ ਕੱਲ ਜੀ ਮਾਸ਼ਾਅੱਲਾ ਬੱਚੀਆਂ ਐਮਏ ਬੀਏ ਬਹੁਤ ਜ਼ਿਆਦਾ ਤਾਲੀਮ ਹਾਸਲ ਕਰ ਗਈਆਂ ਤੇ ਅੱਜ ਕੱਲ ਤਾਂ ਜੀ ਬੱਚੀਆਂ ਹੁਣ ਖਾਣਾ ਹੀ ਨਹੀਂ ਬਣਾ ਕੇ ਦੇ ਸਕਦੀਆਂ। ਉਹ ਸਾਨੂੰ ਸਿਰਫ ਆਹੀ ਮਸਲਾ ਨਜ਼ਰ ਆ ਰਿਹਾ ਵੀ ਅਸੀਂ ਕਹਿੰਦੇ ਆ ਵੀ ਕਾਠ ਦੇ ਵਿੱਚ ਆਣਾ ਤੇ ਕਾਠ ਦੇ ਵਿੱਚ ਆ ਕੇ ਉਹਨੇ ਖਾਣਾ ਬਣਾਉਣਾ ਕੋਈ ਨਹੀਂ, ਤੇ ਸਾਨੂੰ ਉਹ ਪ੍ਰੋਬਲਮ ਜੀ ਨਜ਼ਰ ਆਉਂਦੀ ਹੈ। ਲੇਕਿਨ ਉਹ ਮੀਆਂ ਦਾ ਖਾਣਾ ਅਗਰ ਬਣਾਉਣਾ ਹੋਏਗਾ ਨਾ ਉਹਨੇ ਤੇ ਬੜੇ ਖੁਸ਼ੀ ਨਾਲ ਤੇ ਬੜੇ ਚਾਅ ਨਾਲ ਤੇ ਬੜੇ ਮੁਹੱਬਤ ਨਾਲ ਬਣਾ ਕੇ ਪੇਸ਼ ਕਰੇਗੀ। ਹਾਂਜੀ ਬਿਲਕੁਲ ਹੀ। ਹਾਂਜੀ, ਬੜੀ ਅੱਛੀ ਗੱਲ ਕੀਤੀ ਹੈ ਜੀ। ਉਮੀਦ ਆ ਕਿ ਵੀਰਾਂ ਭਰਾਵਾਂ ਨੂੰ ਇਹ ਵੀਡੀਓ ਜਿਹੜੀ ਆ ਬੜੀ ਚੰਗੀ ਲੱਗੀ ਹੋਣੀ ਆ। ਅਗਰ ਤੁਹਾਡਾ ਕੋਈ ਇਹਦੇ ਬਾਰੇ ਚ ਕਮੈਂਟ ਹੋਵੇ, ਕੋਈ ਸਵਾਲ ਹੋਵੇ, ਤੁਸੀਂ ਦੁਬਾਰਾ ਵੀ ਸਾਨੂੰ ਕਰ ਸਕਦੇ ਆ ਔਰ ਆਪਣੀ رائے ਵੀ ਜ਼ਰੂਰ ਦਿਓ। ਮੈਂ ਤਾਂ ਇਹ ਕਹਿਣਾ ਕਿ ਜਿਹੜੇ ਰਿਸ਼ਤੇ ਆ ਨਾ, ਜਿਵੇਂ ਵੀ ਆ, ਅਸੀਂ ਇਹਨਾਂ ਰਿਸ਼ਤਿਆਂ ਤੋਂ ਜਦੇ ਦੂਰ ਹੋਏ ਆ ਨਾ, ਆਪਸ ਦੇ ਵਿੱਚ ਨੇੜੇ ਰਹਿ ਕੇ ਅਸੀਂ ਦੂਰ ਹੋ, ਹਾਂਜੀ ਅਸੀਂ ਇੰਜ ਨੇੜੇ ਨੇੜੇ ਬਹਿ ਕੇ ਵੀ ਦੂਰ ਹੋ ਗਏ। ਲੇਕਿਨ ਇਹ ਗੱਲ ਰਾਣਾ ਸਾਹਿਬ ਦੀ ਬੜੀ ਠੀਕ ਆ, ਅਗਰ ਅਸੀਂ ਥੋੜੇ ਜਿਹਾ ਦੂਰ ਹੋਵਾਂਗੇ ਇਹਨਾਂ ਦਾ, ਉਮੀਦ ਆ ਵੀ ਅਸੀਂ ਕਰੀਬ ਹੋਵਾਂਗੇ। ਇਨਸ਼ਾਅੱਲਾ ਜੀ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼।